ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਪੈਂਟਾਗਨ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਰਡਰ ਕੀਤਾ ਆ ਵੀ ਬਜਟ ਕੱਟ ਕੀਤੇ ਜਾਣਗੇ। 809 ਤਕਰੀਬਨ 900 ਜਿਹੜੇ ਬਿਲੀਅਨ ਡਾਲਰ ਦਾ ਜਿਹੜਾ ਬਜਟ ਆ, ਸਾਲਾਨਾ ਬਜਟ ਪੈਂਟਾਗਨ ਦਾ ਰਹਿੰਦਾ ਆ। ਟਰੰਪ ਹੁਣੀ ਕਹਿੰਦੇ ਆ ਵੀ ਮੈਂ ਜਿਹੜੀ ਆਪਣੀ ਆਰਮੀ ਆ ਉਸ ਨੂੰ ਰੀਬਿਲਡ ਜਿਹੜਾ ਉਹ ਜ਼ਰੂਰ ਕਰਨਾ ਆ। ਡਿਫੈਂਸ ਦੇ ਵਿੱਚ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਕਹਿੰਦੇ ਵੀ ਬਹੁਤ ਜ਼ਿਆਦਾ ਛਿੱਲਿਆ ਜਾਂਦਾ ਆ ਟੈਕਸ ਪੇਅਰ ਨੂੰ, ਤੇ ਸਰਕਾਰ ਨੂੰ ਜਿਹੜੀ ਚੀਜ਼ ਸਸਤੀ ਹੁੰਦੀ ਹੈ ਬਹੁਤ ਜ਼ਿਆਦਾ ਮਹਿੰਗੀ ਇਸ ਦੇ ਵਿੱਚ ਵੇਚੀ ਜਾਂਦੀ ਹੈਗੀ ਆ। ਡਿਫੈਂਸ ਬਜਟ ਦੇ ਵਿੱਚ ਕਹਿੰਦੇ ਵੀ ਘੱਟੋ ਘੱਟ ਅਗਲੇ 5 ਸਾਲਾਂ 'ਚ ਹਰ ਸਾਲ 8% ਕਹਿੰਦੇ ਕੱਟ ਜਿਹੜਾ ਆ ਉਹ ਕੀਤਾ ਜਾਣਾ ਆ। ਇੱਕ ਮੈਮੋ ਕਹਿੰਦੇ ਵੀ ਹੱਥ ਲੱਗਾ ਆ ਕਈ ਜਿਹੜੀਆਂ ਅਖਬਾਰਾਂ ਦੇ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਹੁਣ ਨਸ਼ਰ ਕੀਤੀ ਹੈਗੀ ਆ। ਕਹਿੰਦੇ ਵੀ ਪੀਟ ਹੈਗਸਥ ਜਿਹੜੇ ਡਿਫੈਂਸ ਸਕੱਤਰ ਨੇ ਫੌਕਸ ਨਿਊਜ਼ ਦੇ ਉੱਤੇ ਕੰਮ ਕਰਨ ਵਾਲੇ, ਉਹ ਕਹਿੰਦੇ ਵੀ ਆਉਂਦੇ ਦਿਨਾਂ ਦੇ ਵਿੱਚ ਜਲਦ ਹੀ ਕਹਿੰਦੇ ਵੀ ਕਈ ਜਰਨਲਸ ਤੇ ਕਈਆਂ ਨੂੰ ਪੈਂਟਾਗਨ ਦੇ ਵਿੱਚੋਂ ਉਹਨਾਂ ਦੀ ਛੁੱਟੀ ਕਰਨੀ ਜਿਹੜੀ ਉਹ ਸ਼ੁਰੂ ਜਿਹੜੀ ਉਹ ਕੀਤੀ ਜਾਊਗੀ। ਹੁਣ ਇਹ ਜਿਹੜੀ ਸਥਿਤੀ ਆ ਕਾਫੀ ਕਹਿ ਲਓ ਵੀ ਆਰਮੀ ਨੂੰ ਲੈ ਕੇ ਜਾਂ ਫੋਰਸਿਸ ਨੂੰ ਲੈ ਕੇ ਕਾਫੀ ਜ਼ਿਆਦਾ ਲੋਕ ਪੈਟਰੀਓਟਿਕ ਹੁੰਦੇ ਆ, ਰਾਸ਼ਟਰਵਾਦ ਜਿਹੜਾ ਉਹਨਾਂ ਦੇ ਵਿੱਚ ਝਲਕਦਾ ਆ। ਪਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਇਸ ਬਜਟ ਨੂੰ ਦੇ ਵਿੱਚੋਂ ਜਿਹੜਾ ਕੁਝ ਕਟੌਤੀ ਕਰਕੇ ਬਾਕੀ ਥਾਵਾਂ ਦੇ ਉੱਤੇ ਲਾਇਆ ਜਾਵੇ ਤਾਂ ਉਸ ਦਾ ਜਿਹੜਾ ਹੋਰ ਬਿਹਤਰ ਵਰਤੋਂ ਜਿਹੜੀ ਉਹ ਕੀਤੀ ਜਾ ਸਕਦੀ ਆ। ਤੇ ਹੈਗਸਥ ਨੇ ਕਹਿੰਦੇ ਵੀ ਆਰਡਰ ਕਰ ਦਿੱਤਾ ਆ ਵੀ ਇਹ ਜਿਹੜੇ ਪ੍ਰਪੋਜ਼ਡ ਕੱਟਸ ਆ ਉਹ ਸੋਮਵਾਰ ਤੱਕ ਜਿਹੜੇ ਉਹ ਬਣਾਏ ਜਾਣ, ਦੱਸੇ ਜਾਣ, ਤਾਂ ਜੋ ਇਹਨਾਂ ਦੇ ਵਿੱਚ ਕਿੱਥੇ ਕਿੱਥੇ ਕਟੌਤੀ ਕਰਨੀ ਆ ਉਸ ਦੇ ਉੱਤੇ ਫੈਸਲਾ ਲਿਆ ਜਾਵੇ। ਉਧਰ ਕਹਿੰਦੇ ਵੀ 17 ਕੈਟਾਗਰੀਜ਼ ਟਰੰਪ ਐਡਮਿਨਿਸਟ੍ਰੇਸ਼ਨ ਨੇ ਗਿਣ ਦਿੱਤੀਆਂ ਵੀ ਇਹਨਾਂ ਵਿੱਚ ਕਿਸੇ ਤਰੀਕੇ ਦੀ ਕਟੌਤੀ ਨਹੀਂ ਹੋਣੀ, ਜਿਨ੍ਹਾਂ ਵਿੱਚ ਸਦਰਨ ਬਾਰਡਰ ਦੇ ਉੱਤੇ ਜਿਹੜੇ ਆਪਰੇਸ਼ਨ ਚੱਲ ਰਹੇ ਆ ਉਹ ਜਿਹੜੇ ਨਿਊਕਲੀਅਰ ਵੈਪਨਸ ਨੂੰ ਮਾਡਰਨਾਈਜ਼ ਕਰਨਾ ਆ ਉਸ ਦੇ ਵਿੱਚ, ਮਿਜ਼ਾਈਲ ਡਿਫੈਂਸ ਨੂੰ ਮਾਡਰਨਾਈਜ਼ ਕਰਨਾ ਆ ਉਸ ਦੇ ਵਿੱਚ, ਸਬਮਰੀਨਸ ਜਿਹੜੀਆਂ ਐਕੁਜੀਸ਼ਨਸ ਕਰਨੀਆਂ ਉਸ ਦੇ ਵਿੱਚ, ਤੇ ਵਨ ਵੇ ਡਰੋਨ ਅਟੈਕ ਡਰੋਨਸ ਤੇ ਹੋਰ ਜਿਹੜੇ ਅਸਲਾ ਹੁੰਦਾ ਆ ਉਸ ਵਿੱਚ ਕਹਿੰਦੇ ਵੀ ਉਹਨਾਂ ਵਿੱਚ ਕੋਈ ਕਟੌਤੀ ਨਹੀਂ ਹੋਊਗੀ। ਬਾਕੀ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਕਟੌਤੀ ਜਿਹੜੀ ਉਹ ਕੀਤੀ ਜਾ ਸਕਦੀ ਆ। ਸੋ ਜੇ ਦੇਖਿਆ ਜਾਵੇ ਤਾਂ 8% ਦੀ ਕਟੌਤੀ ਕੁੱਲ ਮਿਲਾ ਕੇ 50 ਬਿਲੀਅਨ ਡਾਲਰ ਇੱਕ ਸਾਲ ਦਾ ਜਿਹੜਾ ਇਸ ਦੇ ਵਿੱਚ ਹੋ ਸਕਦਾ। ਇਹ ਹੋਇਆ ਨਹੀਂ ਅਜੇ, ਹੋਣਾ ਜਿਹੜਾ ਉਹ ਹੈਗਾ 850 ਬਿਲੀਅਨ ਡਾਲਰ ਦਾ 2025 ਦਾ ਪੈਂਟਾਗਨ ਦਾ ਬਜਟ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਆ। ਯਾਦ ਹੋਣਾ ਜਦ ਟਰੰਪ ਹੁਣੀ ਕੈਂਪੇਨ ਕਰ ਰਹੇ ਸੀ, ਆਇਰਨ ਡੋਮ ਆਫ ਇਜ਼ਰਾਈਲ ਦੀ ਤਰਜ਼ ਦੇ ਉੱਤੇ ਆਇਰਨ ਡੋਮ ਫਾਰ ਅਮਰੀਕਾ ਦਾ ਵੀ ਨਾਰਾ ਜਿਹੜਾ ਆ ਉੱਥੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਦਿੱਤਾ ਸੀਗਾ। ਉਧਰ ਇੱਕ ਹੋਰ ਸੈਪਰੇਟ ਆਰਡਰ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਆਖਿਆ ਹੈ ਵੀ ਜਿਹੜੇ ਡਿਫੈਂਸ ਡਿਪਾਰਟਮੈਂਟ ਦੇ EMPLOYEES ਆ ਪ੍ਰੋਬੇਸ਼ਨ ਦੇ ਉੱਤੇ ਆ, ਅਜੇ ਆਰਜੀ ਤੌਰ ਦੇ ਉੱਤੇ ਕੰਮ ਕਰ ਰਹੇ ਆ, ਉਹਨਾਂ ਨੂੰ ਇਸ ਹਫਤੇ ਦੇ ਵਿੱਚ ਸਾਰਿਆਂ ਨੂੰ ਫਾਇਰ ਕੀਤਾ ਜਾਵੇ। ਸੋ ਜਿਹੜਾ ਬਿਲੀਅਨਰ ਈਲਨ ਮਸਕ ਆ ਜੋ US ਦੇ ਡੌਜ ਡਿਪਾਰਟਮੈਂਟ ਨੂੰ ਦੇਖ ਰਿਹਾ ਆ, ਉਹ ਲਗਾਤਾਰ ਜਿਹੜੀ ਫੈਡਰਲ ਲੈਵਲ ਦੇ ਉੱਤੇ ਬਿਊਰੋਕ੍ਰੇਸੀ ਆ ਉਸ ਨੂੰ ਹੌਲੀ ਹੌਲੀ ਜਿਹੜਾ ਉਹ ਤੋੜ ਰਿਹਾ ਹੈਗਾ ਆ, ਤੇ ਹਜ਼ਾਰਾਂ ਹੀ ਜਿਹੜੀਆਂ ਜੌਬਸ ਆ ਜਿਹੜੀਆਂ ਪ੍ਰੋਬੇਸ਼ਨ ਦੇ ਉੱਤੇ ਸੀਗੇ ਉਹਨਾਂ ਨੂੰ ਜਿਹੜਾ ਵਾਪਸ ਘਰੇ ਘੱਲਿਆ ਜਾ ਰਿਹਾ ਆ। ਜੀ।